it's time to condition aid to India. The Indian military should be held to the same standards to which United States holds its other security partners. Instead, Representative Rao Khanna introduced an amendment to increase security aid to India. Argument Rao Khanna danda hai that this would help India fortify its contested border with China, where the Chinese government has used incursions into India for domestic political gain. The oldest democracy in the world must stand with the largest democracy in the world to send an unequivocal signal that sovereignty and international law must be respected. Rao Chakrabarti ਕਹਿੰਦੀ ਹੈ, Khanna's amendment displays a selective understanding of the Indian political situation ਕਿ ਕਿਵੇਂ ਚਲਾਕੀ ਨਾਲ ਉਹ ਇੱਕ selective line ਦੇ ਰਿਹਾ ਹੈ. Given the high number of civilian deaths caused by military in places such as northeast India, where the country borders China, the amendment sends a dangerous precedent. Congress will give the Indian military approval to beef up its security presence in the places where it kills civilians. ਕਿਹਾ ਤੁਸੀਂ ਪਾਰਟਨਰ ਕਰ ਰਹੇ ਹੋ, ਪਰ ਜਿਹੜਾ ਉਹਦਾ ਹਿਊਮਨ ਰਾਈਟਸ ਰੈਕਰਡ ਹੈ, ਤੁਸੀਂ ਡੈਮੋਕ੍ਰੇਸੀ ਕਹਿ ਰਹੇ ਹੋ ਜੀ ਦੁਨੀਆ ਦੀਆਂ ਡੈਮੋਕ੍ਰੇਸੀਜ਼ ਦੀ ਅਸੀਂ ਹਮਾਇਤ ਕਰਨੀ ਹੈ। ਇਹ ਡੈਮੋਕ੍ਰੇਸੀਜ਼ ਦੇ ਨਾਂ ਥੱਲੇ ਕਿਸ ਕਿਸਮ ਦੀ ਡੈਮੋਕ੍ਰੇਸੀ ਹੈ ਜਿੱਥੇ ਉਹਨਾਂ ਦੀ ਫੌਜ ਸਿਵਿਲੀਅਨਸ ਨੂੰ ਮਾਰ ਰਹੀ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਹਿਸਟੋਰੀਕਲ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਨੇ। ਹੁਣ ਆਪਾਂ ਪੋਲੀਟੀਕਲ ਜਿਹੜਾ ਟੌਪਿਕ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਜਿਹੜਾ ਕਿ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਪਰ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਠਾਕੁਰ ਸਿੰਘ ਸੰਧਾਵਾਲੀਆ ਵਾਲੇ ਬਾਰੇ ਆਪਾਂ ਗੱਲਬਾਤ ਕੀਤੀ ਹੈ। ਸੋ ਵਿਊਅਰਸ, ਫੋਰਨ ਪਾਲਿਸੀ ਮੈਗਜ਼ੀਨ ਨੇ ਆਪਣੇ ਇੱਕ ਆਰਟੀਕਲ ਵਿੱਚ ਅਮਰੀਕਨ ਕਾਂਗਰਸ ਤੋਂ ਮੰਗ ਕੀਤੀ ਹੈ ਕਿ ਭਾਰਤੀ ਫੌਜ ਵੱਲੋਂ ਘੱਟ ਗਿਣਤੀਆਂ ਦਾ ਜਿਹੜਾ ਘਾਣ ਕੀਤਾ ਜਾ ਰਿਹਾ ਹੈ ਔਰ ਇਸ ਲਈ ਭਾਰਤ ਨੂੰ ਦਿੱਤੀ ਜਾਣ ਵਾਲੀ ਜਿਹੜੀ ਆਰਥਿਕ ਮਦਦ ਉੱਪਰ ਪਾਬੰਦੀਆਂ ਲਗਾਈਆਂ ਜਾਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇੱਕ ਪਾਸੇ ਤਾਂ ਅਮਰੀਕਾ ਔਰ ਭਾਰਤ ਦੇ ਵਿਚਾਲੇ ਜਿਹੜੀ ਕੋਆਪਰੇਸ਼ਨ ਹੈ ਉਹ ਹੁਣ ਕਿਉਂਕਿ ਸਟ੍ਰੈਟਜੀ ਦੇ ਨਾਂ ਥੱਲੇ ਸਾਰਾ ਕੁਝ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਅਮਰੀਕਨ ਲਾਅ ਮੇਕਰਸ ਨੇ ਔਰ ਵਾਈਟ ਹਾਊਸ ਨੇ। ਨਤੀਜੇ ਦੇ ਤੌਰ 'ਤੇ ਭਾਰਤ ਵਿੱਚ ਘੱਟ ਗਿਣਤੀਆਂ ਦੇ ਉੱਤੇ ਬਹੁਤ ਜ਼ੁਲਮ ਦੀ ਹਨੇਰੀ ਝੁਲਾਈ ਜਾ ਰਹੀ ਹੈ। ਉਹ ਕਸ਼ਮੀਰ ਹੋਏ, ਪੰਜਾਬ ਹੋਏ, ਭਾਰਤ ਦੇ ਦਲਿਤ ਹੋਣ ਔਰ ਈਵਨ ਨਾਰਥ ਈਸਟ ਦੇ ਹਵਾਲੇ ਨਾਲ ਵੀ, ਕਿਉਂਕਿ ਬੀਜੇਪੀ ਨੇ ਆਲਮੋਸਟ ਸਾਰੀਆਂ ਹੀ 3-4 ਸਟੇਟਾਂ ਨੂੰ ਛੱਡ ਕੇ ਸਾਰੀਆਂ ਹੀ ਥਾਵਾਂ 'ਤੇ ਬੀਜੇਪੀ ਦੀਆਂ ਹਕੂਮਤਾਂ ਨੇ। ਔਰ ਇਸ ਪੀਰੀਅਡ ਦੇ ਵਿੱਚ ਇਹਦੇ ਬਾਵਜੂਦ ਕਿ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਿਆ, ਲੇਕਿਨ ਉਸ ਨੂੰ ਵੇਵਰ ਦੇ ਕੇ ਅਮਰੀਕਾ ਨੇ ਜਿਹੜਾ ਕੋਈ ਵੀ ਉਸ 'ਤੇ ਪਾਬੰਦੀ ਨਹੀਂ ਲਾਈ। ਔਰ ਇਸੇ ਤਰ੍ਹਾਂ ਬਾਕੀ ਲੈਵਲ 'ਤੇ ਮਿਲਟਰੀ ਏਡ ਦੇ ਨਾਂ ਥੱਲੇ ਹੁਣ ਪਿਛਲੇ ਦਿਨਾਂ 'ਚ ਜਦੋਂ ਕਿ ਇਹ ਇੱਕ ਲਾਅ ਜਿਹੜਾ ਨੈਸ਼ਨਲ ਡਿਫੈਂਸ ਆਥੋਰਾਈਜੇਸ਼ਨ ਐਕਟ US ਕਾਂਗਰਸ ਦੇ ਵਿੱਚ ਪਾਸ ਹੋਇਆ, ਨੈਸ਼ਨਲ ਡਿਫੈਂਸ ਆਥੋਰਾਈਜੇਸ਼ਨ ਐਕਟ NDDA, ਔਰ ਉਹਦੇ ਥੱਲੇ ਇਹ ਕਿਹਾ ਗਿਆ ਕਿ ਜੀ ਔਰ ਰਾਓ ਖੰਨਾ ਜਿਹੜਾ ਕਾਂਗਰਸਮੈਨ ਹੈ ਉਹਨੇ ਅਮੈਂਡਮੈਂਟ ਮੂਵ ਕੀਤੀ ਜੀ ਇੰਡੀਆ ਬਹੁਤ ਸਟ੍ਰੈਟੇਜਿਕ ਪਾਰਟਨਰ ਹੈ ਔਰ ਬੜਾ ਵੱਡਾ ਖਤਰਾ ਹੈ ਜਿਹੜਾ ਜੋ ਚਾਈਨਾ ਨੇ ਬਾਰਡਰ ਦੇ ਉੱਤੇ ਅਨੈਕਸ ਔਰ ਦੂਸਰਾ ਕੀਤਾ। ਜੋ ਹਾਲਾਂਕਿ ਇੰਡੀਆ ਦੀ ਹਕੂਮਤ ਆਪ ਬੋਲਦੀ ਨਹੀਂ ਹੈ ਕਿ ਬਈ ਚੀਨ ਨੇ ਸਾਡੀ ਕੋਈ ਇੰਚ ਵੀ ਜ਼ਮੀਨ ਲਈ, ਲੇਕਿਨ ਇਹ ਕਹਿ ਕੇ ਰਾਓ ਖੰਨਾ ਨੇ ਰਾਦਰ ਇੰਡੀਆ ਦੇ ਲਈ ਐਕਸਟਰਾ ਏਡ ਮੰਗਵਾਈ ਜਾਂ ਔਰ ਇਹ ਸਾਰਾ ਜਿਹੜਾ NDAA ਐਕਟ ਹੈ, ਨੈਸ਼ਨਲ ਡਿਫੈਂਸ ਆਥੋਰਾਈਜੇਸ਼ਨ ਐਕਟ, ਇਹ US ਕਾਂਗਰਸ ਦੇ ਵਿੱਚ ਪਾਸ ਹੋ ਗਿਆ ਔਰ ਇਹ ਆਲਰੇਡੀ ਸੈਨੇਟ ਦੀ ਸਿਲੈਕਟ ਕਮੇਟੀ ਕੋਲ ਹੈ। ਉਸ ਤੋਂ ਬਾਅਦ ਇਹ ਸੈਨੇਟ ਦੇ ਵਿੱਚ ਜਿਹੜਾ ਹੈ ਉਹ ਵੋਟਿੰਗ ਲਈ ਆਏਗਾ, ਜਿਹਦੇ ਵਿੱਚ ਇਹਦੇ ਪਾਸ ਹੋਣ ਦੀਆਂ ਹੀ ਪੋਸੀਬਿਲਿਟੀਜ਼ ਨੇ, ਬਾਰਿੰਗ ਇੱਕ ਅੱਧਾ ਸੈਨੇਟਰ ਜਿਵੇਂ ਪਿਛਲੇ ਵਕਤ ਦੇ ਵਿੱਚ ਇੰਡੀਆ 'ਤੇ ਸਵਾਲ ਚੁੱਕੇ ਸੀ। ਇਸ ਵੇਲੇ ਵੇਵ ਇਸ ਕਿਸਮ ਦੀ ਬਣਾਈ ਹੋਈ ਹੈ, ਐਂਟਾਈ ਚਾਈਨਾ ਲਾਈਨ ਹੈ ਔਰ ਉਹਦੇ ਥੱਲੇ ਕਿਉਂਕਿ ਇੰਡੀਆ ਜਿਹੜਾ ਹੈ ਉਹ ਭਾਵੇਂ ਰੂਸ ਤੋਂ ਤੇਲ ਵੀ ਲੈ ਲਏ, ਭਾਵੇਂ ਉਹ ਰੂਸ ਦਾ ਜਿਹੜਾ ਉਹਨਾਂ ਦਾ ਮਿਸਲ ਡਿਫੈਂਸ ਸਿਸਟਮ ਵੀ ਲੈ ਲਏ, ਲੇਕਿਨ ਉਹ ਉਸ ਨੂੰ ਪਿਛਲੇ ਦਿਨਾਂ 'ਚ ਅਮਰੀਕਾ ਦੇ ਕਿਸੇ ਅਧਿਕਾਰੀ ਨੇ ਇਹ ਕਿਹਾ ਸੀ ਕਿ ਜੀ ਦੇਖੋ ਭਾਰਤ ਦੀਆਂ
ਲੰਬਾ ਵਕਤ ਰਸ਼ੀਆ ਨਾਲ ਟਾਈਜ਼ ਰਹੀਆਂ ਨੇ, ਮਿਲਟਰੀ ਵੀ, ਇਕਨੋਮਿਕ ਵੀ, ਉਹਨੂੰ ਵਕਤ ਲੱਗੇਗਾ ਵਾਈਂਡ ਅਪ ਕਰ। ਮਤਲਬ ਇਹ ਹੈ ਕਿ ਆਉਣ ਵਾਲੇ ਪੀਰੀਅਡ 'ਚ ਅਸੀਂ ਇਹ ਬਿਲਕੁਲ ਐਕਸਪੈਕਟ ਨਾ ਕਰੀਏ ਕਿ ਭਾਰਤ ਜੋ ਕੁਝ ਉੱਥੇ ਘੱਟ ਗਿਣਤੀਆਂ ਨਾਲ ਕਰ ਰਿਹਾ ਹੈ, ਜੋ ਜ਼ੁਲਮ ਕਰ ਰਿਹਾ ਹੈ, ਉਹਦੇ ਲਈ ਕੋਈ ਅਮਰੀਕਾ ਈਵਨ ਕੋਈ ਟੋਕਨ ਸਟੈਪ ਵੀ ਲਏਗਾ। ਲੇਕਿਨ ਇਹਦੇ ਬਾਵਜੂਦ ਮੈਂ ਸਮਝਦਾ ਵੀ ਜਿੱਥੇ ਕੂੜ ਦੇ ਵਪਾਰੀ ਵੀ ਹੁੰਦੇ ਨੇ, ਆਪਣੇ ਹਿੱਤਾਂ ਦੇ ਨਾਂ ਥੱਲੇ ਸੈਲਫਿਸ਼ ਪਹੁੰਚ ਵਾਲੇ ਲੋਕ ਵੀ ਹੁੰਦੇ ਨੇ, ਉੱਥੇ ਅਸੀਂ ਜਦੋਂ ਆਪਣੀ ਕੌਮ ਦੇ ਇੱਕ ਤਬਕੇ ਦੀ ਗੱਲ ਕਰਦੇ ਹਾਂ ਜਿਹਨੂੰ ਹਰ ਹਾਲਤ ਦੇ ਵਿੱਚ ਉਹਨਾਂ ਤੇ ਜੋ ਮਰਜ਼ੀ ਕੌਮ ਤੇ ਜ਼ੁਲਮ ਹੋ ਰਿਹਾ, ਉਹਨਾਂ ਨੇ ਦਿੱਲੀ ਤਖਤ ਦੇ ਸਾਹਮਣੇ ਹੀ ਪੂਛ ਹਿਲਾਣੀ ਹੈ, ਉਸ ਕਿਸਮ ਦੀਆਂ ਹੀ ਉਹਨਾਂ ਦੀ ਜਿਹੜੀ ਹੈ ਚਮਚਾਗਿਰੀ ਕਰਨੀ ਹੈ। ਔਰ ਵੱਡ ਗਿਣਤੀ ਹਿੰਦੂ ਬਹੁ ਗਿਣਤੀ ਨੂੰ ਤਾਂ ਉਹਨਾਂ ਨੇ RSS ਨੇ ਔਰ ਮੋਦੀ ਦੇ ਪ੍ਰਚਾਰ ਤੰਤਰ ਨੇ ਅੰਨ੍ਹਿਆ ਕੀਤਾ ਹੋਇਆ। ਪਰ ਮੈਂ ਸਮਝਦਾ ਹਾਂ ਵੀ ਸਾਡਾ ਐਪਰੀਸ਼ੀਏਟ ਕਰਨਾ ਬਣਦਾ ਉਹਨਾਂ ਆਵਾਜ਼ਾਂ ਨੂੰ ਵੀ। ਉਹਨਾਂ ਦੇ ਵਿੱਚ ਹਿੰਦੂਜ਼ ਫਾਰ ਹਿਊਮਨ ਰਾਈਟਸ ਇੱਕ ਆਰਗੇਨਾਈਜੇਸ਼ਨ ਹੈ ਔਰ ਉਹਨਾਂ ਨੇ ਉਹ ਹਮੇਸ਼ਾ ਮੋਦੀ ਨੂੰ ਔਰ RSS ਦੀਆਂ ਨੀਤੀਆਂ ਨੂੰ, ਔਰ ਉਹਨਾਂ ਦਾ ਇਹੀ ਕਹਿਣਾ ਹੈ ਕਿ ਵੀ ਇਹ ਹਿੰਦੂਤਵਾ ਦੇ ਨਾਂ ਥੱਲੇ ਸਾਡੇ ਹਿੰਦੂ ਮਜ਼ਹਬ ਨੂੰ ਬਦਨਾਮ ਕਰ ਰਹੇ ਨੇ। ਜੋ ਇਹ ਕਰ ਰਹੇ ਨੇ ਅਸੀਂ ਹਿੰਦੂ ਹੋਣ ਦੇ ਨਾਤੇ ਉਹਨੂੰ ਕੰਡੈਮ ਕਰਦੇ ਔਰ ਅਸੀਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ। ਔਰ ਉਹਨਾਂ ਦੀ ਇੱਕ ਬੜੀ ਅੱਛੀ ਜਿਹੜੀ ਰਾਈਟਰ ਹੈ ਉਹਨਾਂ ਦੀ ਹਿੰਦੂਜ਼ ਫਾਰ ਹਿਊਮਨ ਰਾਈਟਸ, ਉਹ ਰੀਆ ਚੱਕਰਬੋਰਤੀ ਹੈ, ਜ਼ਾਹਰ ਚੱਕਰਬੋਰਤੀ ਬੰਗਾਲੀ ਹੈ। ਔਰ ਉਹਦਾ ਇੱਕ ਆਰਟੀਕਲ ਜਿਹੜਾ foreignpolicy.com ਦੇ ਉੱਤੇ ਅੱਜ ਆਇਆ ਔਰ ਸਾਡੇ ਵੀਰ ਸਰ GC ਸਿੰਘ ਹੋਰਾਂ ਨੇ ਹਿਊਸਟਨ ਤੋਂ ਸਾਨੂੰ ਭੇਜੇ ਔਰ ਅਸੀਂ ਆਪਣੇ ਸਾਰੇ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਕਿਉਂਕਿ ਸਾਡੇ ਕੋਲ ਉਸ ਲੈਵਲ ਦੀਆਂ ਕੋਈ ਰਿਸਰਚ ਟੀਮਸ ਤਾਂ ਨਹੀਂ ਨੇ ਕਿ ਅਸੀਂ ਦੇਖੀਏ ਵੀ ਕੀ ਹੋ ਰਿਹਾ, ਜਿੰਨੇ ਇੱਕ ਲਿਮਿਟਡ ਰਿਸੋਰਸ ਨੇ। ਪਰ ਸਾਡੀਆਂ ਰਿਸਰਚ ਟੀਮਸ ਔਰ ਸਾਡੇ ਵੀਰ ਭੈਣਾਂ ਹੀ ਨੇ, ਉਹਨਾਂ ਨੂੰ ਜੋ ਲੱਗਦਾ ਹੈ ਕਿ ਭਾਈ ਇਹ ਸਾਡੇ ਹਿੱਤ ਦੇ ਵਿੱਚ ਹੈ, ਕੌਮੀ ਹਿੱਤ 'ਚੋਂ ਸਾਨੂੰ ਜਾਣਕਾਰੀ ਦਿੰਦੇ ਨੇ। ਸੁਖਵਿੰਦਰ ਸਿੰਘ ਬਾਜਵਾ ਉਹ ਵੀ ਸਾਡੇ ਤੱਕ ਕਾਫੀ ਜਾਣਕਾਰੀ ਪਹੁੰਚਾਉਂਦੇ ਨੇ, ਹੋਰ ਵੀ ਬਹੁਤ ਸਾਰੇ ਜਿਹੜੇ ਸਾਡੇ ਵੀਰ ਭੈਣਾਂ ਨੇ। ਸੋ ਉਹਨਾਂ ਨੇ ਇਹ ਜਿਹੜਾ foreignpolicy.com ਦੇ ਵਿੱਚ ਰੀਆ ਚੱਕਰਬੋਰਤੀ ਜਿਹੜੀ ਡਾਇਰੈਕਟਰ ਹੈ ਹਿੰਦੂਜ਼ ਫਾਰ ਹਿਊਮਨ ਰਾਈਟਸ ਦੀ, ਉਹਦਾ ਟਾਈਟਲ ਹੀ ਇਹ ਹੈ, ਇਟਸ ਟਾਈਮ ਟੂ ਕੰਡੀਸ਼ਨ ਏਡ ਟੂ ਇੰਡੀਆ। ਹੁਣ ਇਹ ਅਮਰੀਕਨਾਂ ਨੂੰ ਸੰਬੋਧਨ ਕਰ ਰਹੀ, ਜ਼ਾਹਰ ਹੈ ਅਮਰੀਕਨ ਨੇ, ਉਹਨਾਂ ਨੂੰ ਇਹ ਕਹਿ ਰਹੀ ਹੈ ਕਿ ਭਾਈ ਜੋ ਇਹ ਕਰ ਰਹੇ ਨੇ, ਕਿਉਂਕਿ ਇਹ ਜਿਹੜਾ NDA ਐਕਟ ਹੈ ਇਹ ਮਿਲਟਰੀ ਫੌਜੀ ਮਦਦ ਦੇ ਨਾਂ ਥੱਲੇ ਏਡ ਨੂੰ ਵਧਾਉਣਾ। ਔਰ ਹੁਣ ਤੱਕ ਜਦੋਂ ਅਸੀਂ ਹਿਊਮਨ ਰਾਈਟਸ ਵਾਇਲੇਸ਼ਨ ਜਾਂ ਜ਼ੁਲਮਾਂ ਦੀ ਗੱਲ ਕਰਦੇ ਹਾਂ, ਬਹੁਤ ਵਾਰ ਅਸੀਂ ਪੁਲਿਸ ਦਸਤੇ, ਸਿਕਿਉਰਿਟੀ ਦਸਤਿਆਂ ਦੀ ਗੱਲ ਕਰਦੇ ਹਾਂ, ਲੇਕਿਨ ਇਹਦੇ 'ਚ ਰੀਆ ਚੱਕਰਬੋਰਤੀ ਨੇ ਬਹੁਤ ਜ਼ਬਰਦਸਤ ਆਰਗੂਮੈਂਟ ਲਿਆ। ਉਹਨਾਂ ਨੇ ਕਿਹਾ ਕਿ ਵੀ ਔਰ ਉਹਨੇ ਉਦਾਹਰਨਾਂ ਦੇ ਕੇ ਐਗਜ਼ਾਮਪਲਸ ਨਾਲ ਗੱਲ ਕੀਤੀ ਕਿ ਵੀ ਅਮਰੀਕਾ ਦੀ ਪਾਲਿਸੀ ਤਾਂ ਇਹ ਰਹੀ ਹੈ ਕਿ ਜਦੋਂ ਵੀ ਜੇ ਕੈਮੋਰੀਨੀਅਨ ਫੋਰਸਿਸ ਨੇ, ਫੌਜ ਨੇ ਆਪਣੇ ਲੋਕਾਂ ਦੇ ਉੱਤੇ ਤਸ਼ੱਦਦ ਕੀਤਾ ਤੇ ਤੁਸੀਂ ਉਹਨਾਂ ਦੀ ਏਡ ਬੰਦ ਕਰ ਦਿੱਤੀ। ਜੇ ਕੋਲੰਬੀਆ ਦੀਆਂ ਫੋਰਸਿਸ ਨੇ ਕੀਤਾ ਤੇ ਤਾਂ ਤੁਸੀਂ ਉਹਨਾਂ ਦੀ ਕੀਤੀ ਕਿਉਂਕਿ ਕੋਲੰਬੀਆ ਦੀ ਫੌਜ ਨੇ ਕੀਤਾ। ਜੇ ਟਰਕੀ ਨੇ ਅਜ਼ਰਬਾਈਜਾਨ ਦੇ ਮਾਮਲੇ 'ਚ, ਅਰਮੀਨੀਆ ਅਜ਼ਰਬਾਈਜਾਨ ਦੇ ਮਾਮਲੇ 'ਚ ਅਰਮੀਨੀਆ ਦੇ ਉੱਤੇ ਕੀਤਾ, ਟਰਕੀ ਦੇ ਉੱਤੇ ਜਿਹੜੀਆਂ ਨੇ ਫੌਜੀ ਪਾਬੰਦੀ ਲੱਗੀਆਂ। ਇਸੇ ਤਰ੍ਹਾਂ ਜੋ ਸਾਊਦੀ ਅਰੇਬੀਆ ਨੇ ਯਮਨ ਦੇ ਵਿੱਚ ਕੀਤਾ, US ਕਾਂਗਰਸ ਨੇ ਰੈਜ਼ੋਲੂਸ਼ਨ ਕਰਕੇ ਸਾਊਦੀ ਅਰੇਬੀਆ ਦੇ ਨੂੰ ਹਥਿਆਰ ਦੇਣ ਦੇ ਉੱਤੇ ਪਾਬੰਦੀ ਲਾਈ। ਇਸੇ ਤਰ੍ਹਾਂ ਉਹਨੇ ਫਿਲੀਪੀਨਸ ਔਰ ਇਜਿਪਟ ਦੇ ਮਾਮਲੇ 'ਚ ਵੀ ਕਿਹਾ ਕਿ ਜਦੋਂ ਵੀ ਇਸ ਕਿਸਮ ਦਾ ਹੋਇਆ, ਪਰ ਉਹਨੇ ਕਿਹਾ ਵੀ ਇਹ ਕੀ ਕਾਰਨ ਹੈ ਕਿ ਜੋ ਕੁਝ ਭਾਰਤ ਦੀ ਫੌਜ ਨਾਰਥ ਈਸਟ ਵਿੱਚ ਕਰ ਰਹੀ ਹੈ, ਔਰ ਖ਼ਾਸ ਤੌਰ ਤੇ ਉਹਨੇ AFSPA ਐਕਟ ਜਿਹੜਾ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਹੈ, ਜਿਹੜਾ ਨਾਰਥ ਈਸਟ ਦੇ ਵਿੱਚ ਆਲਮੋਸਟ 1950 ਤੋਂ ਹੀ 1958 ਦੇ ਵਿੱਚ ਲਾਗੂ ਹੋਇਆ ਔਰ ਕਸ਼ਮੀਰ ਦੇ ਵਿੱਚ 1990 ਦੇ ਵਿੱਚ ਹੋਇਆ। ਹੁਣ ਇਹ ਕਾਫੀ ਡੀਟੇਲਡ ਆਰਟੀਕਲ ਹੈ ਔਰ ਵਕਤ ਦਾ ਧਿਆਨ ਰੱਖਦੇ ਆ ਮੈਂ ਉਹਨੂੰ ਲਿਟਰਲੀ ਪੜਾਂਗਾ ਨਹੀਂ, ਜਿਵੇਂ ਮੈਂ ਮੋਸਟਲੀ ਡਿਸਕਸ ਕਰਦਾ ਹੁੰਦਾ, ਪਰ ਮੈਂ ਉਸ ਦੀ ਜਸਟ ਜਿਹੜੀ ਹੈ ਇਸ ਫੋਰਨ ਪਾਲਿਸੀ ਮੈਗਜ਼ੀਨ 'ਚ ਉਹਨੇ ਰੀਆ ਨੇ ਇਹ ਸਾਰੇ ਆਰਗੂਮੈਂਟ ਦਿੱਤੇ ਨੇ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਇੱਕ ਪਾਸੇ ਤਾਂ ਭਾਰਤੀ ਫੌਜ ਜਿਹੜੀ ਹੈ ਉਹਦੇ 'ਚ ਉਹਨੇ ਸਬ ਟਾਈਟਲ ਆਪਣੇ ਰਾਈਟ ਅਪ ਦਾ ਦਿੱਤਾ ਹੈ, ਦਾ ਇੰਡੀਅਨ ਮਿਲਟਰੀ should be held to the same standards to which United States holds its other security partners। ਇਹ ਸਾਰੇ ਮੁਲਕਾਂ ਦੇ ਉੱਤੇ ਕਿਵੇਂ ਸ਼ਿਕੰਜਾ ਕੱਸਿਆ ਹੈ ਇਹਦਾ ਵੇਰਵਾ ਦੇ ਕੇ ਉਹਨਾਂ ਨੇ ਕਿਹਾ ਵੀ ਜਦੋਂ ਇੰਡੀਆ ਦਾ ਮਾਮਲਾ ਆਉਂਦਾ ਹੈ, ਉਹਨਾਂ ਨੇ ਕਿਹਾ ਵੀ ਇੱਕ ਪਾਸੇ ਭਾਰਤੀ ਫੌਜ ਕੀ ਕਰ ਰਹੀ ਹੈ ਉਸ ਦੇ ਉੱਤੇ ਉਹਨੇ ਕਿਹਾ ਕਿ ਇਹ ਜਿਹੜਾ ਹੈ
ਉਹਨਾਂ ਨੂੰ ਅਕਾਊਂਟੇਬਲ ਠਹਿਰਾ ਕੇ ਇੰਡੀਆ ਦੀ ਮਿਲਟਰੀ ਨੂੰ ਦੇਣ ਵਾਲੀ ਕਿਸੇ ਵੀ ਏਡ ਦੇ ਉੱਤੇ ਸੈਂਕਸ਼ਨਸ ਲੱਗਣੀਆਂ ਚਾਹੀਦੀਆਂ ਸੀ। ਲੇਕਿਨ ਰਾਓ ਖੰਨਾ, ਇਹਦਾ ਜ਼ਿਕਰ ਉਹਨੇ ਵੀ ਕੀਤਾ, ਕਾਂਗਰਸਮੈਨ ਦਾ ਜਿਹੜਾ ਫਰੀਮੌਂਟ ਕੈਲੀਫੋਰਨੀਆ ਤੋਂ ਜਿੱਤ ਕੇ ਆਉਂਦਾ ਹੈ, ਔਰ ਉਹਨੇ ਕਿਹਾ ਕਿ ਇਨਸਟੈਡ ਰਿਪਰੈਜ਼ੈਂਟੇਟਿਵ ਰਾਓ ਖੰਨਾ ਇੰਟਰੋਡਿਊਸਡ ਐਨ ਅਮੈਂਡਮੈਂਟ ਟੂ ਇਨਕਰੀਜ਼ ਸਿਕਿਉਰਿਟੀ ਏਡ ਟੂ ਇੰਡੀਆ, ਵੀ ਉਹ ਤਾਂ ਮੰਗ ਰਿਹਾ ਕਿ ਵੀ ਹੋਰ ਵਧਾਓ। ਹਿਜ਼ ਰੀਜ਼ਨਿੰਗ ਵਾਜ਼, ਹੁਣ ਆਰਗੂਮੈਂਟ ਰਾਓ ਖੰਨਾ ਦਿੰਦਾ ਹੈ, that this would help India fortify its contested border with China, where the Chinese government has used incursions into India for domestic political gain। ਕਿ ਜੀ ਉਹ ਤਾਂ ਇੰਡੀਅਨ ਟੈਰੀਟਰੀ 'ਚ ਵੜ ਗਿਆ, ਉਹ ਇੰਡੀਆ ਤਾਂ ਕਹਿੰਦਾ ਨਹੀਂ ਵੜਿਆ, ਪਰ ਉਹ ਕਹਿ ਰਿਹਾ ਜੀ ਇਸ ਲਈ ਉਹਨੂੰ ਹੋਰ ਦਿਓ। ਖੰਨਾ ਨੇ ਉਸ ਅਮੈਂਡਮੈਂਟ ਦੇ ਵਿੱਚ ਕਿਹਾ ਕਿ ਜੀ ਦੇਖੋ, the oldest democracy in the world must stand with the largest democracy in the world to send an unequivocal signal that sovereignty and international law must be respected। ਹੁਣ ਤੁਸੀਂ ਬ੍ਰਾਹਮਣਵਾਦੀਆਂ ਦੇ ਕੰਮ ਕਰਨ ਦਾ ਢੰਗ ਦੇਖੋ, ਰਾਓ ਖੰਨਾ ਦਾ ਜਿਹੜਾ ਝੰਡਾ ਕਈ ਆਪਣੇ ਵੀ ਚੁੱਕੀ ਫਿਰਦੇ ਰਹੇ ਜੀ, ਦੇਖੋ ਉਹ ਫਲਾਣੀ ਚ ਵੀ ਹੈ, ਉਹਨੇ ਇਹ ਵੀ ਲਿਖਤਾ, ਉਹਨੇ ਉਹ ਵੀ ਲਿਖਤਾ। ਇਹ ਹੈ ਰਾਓ ਖੰਨਾ ਜਿਹੜਾ ਅਸਲੀ RSS ਜਾਂ ਹਿੰਦੂਤਵਾ ਦੇ ਏਜੰਡੇ ਨੂੰ ਇਹ ਜਿੱਥੇ ਜਿੱਥੇ ਬੈਠੇ ਨੇ ਆਪਣੇ ਢੰਗ ਨਾਲ ਪ੍ਰਮੋਟ ਕਰਦੇ ਨੇ। ਔਰ ਇਹ ਜਿਹੜਾ ਹੁਣ ਇਹਦੇ ਤੇ ਰਾਓ ਚੱਕਰਵਰਤੀ ਕਹਿੰਦੀ ਹੈ, ਖੰਨਾ's amendment displays a selective understanding of the Indian political situation, ਕਿ ਕਿਵੇਂ ਚਲਾਕੀ ਨਾਲ ਉਹ ਇੱਕ ਸਿਲੈਕਟਿਵ ਲਾਈਨ ਦੇ ਰਿਹਾ। given the high number of civilian deaths caused by military in places such as northeast India where the country borders China, the amendment sends a dangerous precedent. Congress will give the Indian military approval to beef up its security presence in the places where it kills civilian। ਉਹਨੇ ਕਿਹਾ ਜੀ ਹੁਣੇ ਜਿਹੜਾ ਰਾਓ ਖੰਨਾ ਦਾ ਹੈ, ਜੇ ਏਡ ਹੁੰਦੀ ਹੈ, ਫੌਜ ਤਾਂ ਨਾਰਥ ਈਸਟ 'ਚ ਬੈਠੀ ਹੈ, ਉਹ ਬਾਰਡਰ ਚਾਈਨਾ ਨਾਲ। ਇਹਦਾ ਮਤਲਬ ਇਹ ਹੈ ਕਿ ਅਮਰੀਕਨ ਕਾਂਗਰਸ ਭਾਰਤੀ ਫੌਜ ਨੂੰ ਪੈਸੇ ਦੇ ਰਹੀ ਹੈ ਕਿ ਤੁਸੀਂ ਬਿਨਾਂ ਕਿਸੇ ਜਵਾਬਦੇਹੀ ਦੇ ਸਿਵਿਲੀਅਨਸ ਨੂੰ ਮਾਰੋ, ਔਰ ਤੁਹਾਡੇ ਲਈ ਜਿਹੜਾ ਇਹ ਖੁੱਲ੍ਹੀ ਛੁੱਟੀ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਇਸ ਸਭ ਦੇ ਚਲਦੇ ਆ ਇਹ ਜਿਹੜੇ ਨੇ US ਆਫੀਸ਼ੀਅਲ ਵੀ ਜਿਹੜੇ ਨੇ ਉਹ ਭਾਵੇਂ ਇੰਡੀਆ ਦੀ ਰਸ਼ੀਆ ਨਾਲ ਨਜ਼ਦੀਕੀ ਜਿਹੜੀ ਹੈ ਉਸ ਨੂੰ ਪਸੰਦ ਨਹੀਂ ਕਰਦੇ, ਪਰ ਉਹਨੂੰ ਉਹ ਜਸਟੀਫਾਈ ਵੀ ਕਰ ਰਹੇ ਨੇ, ਇਹ ਕਹਿ ਕੇ ਕਿ ਜੀ ਦੇਖੋ ਇੰਡੀਆ ਨੂੰ ਕੁਐਡ ਦੀ ਲੋੜ ਹੈ। ਔਰ ਇਹ ਸਾਰਾ ਜਿਹੜਾ ਹੈ ਇਸ ਤੇ ਹੁਣ ਅਖੀਰ ਦੇ ਵਿੱਚ ਉਹਨੇ ਸਾਰਾ ਆਰਗੂਮੈਂਟ ਦੇ ਕੇ ਕਿਹਾ ਕਿ ਭਾਈ ਇੱਕ ਓਪਰਚੁਨਿਟੀ ਤਾਂ ਗਈ, ਕਿਉਂਕਿ US ਕਾਂਗਰਸ ਨੇ ਇਸ ਅਮੈਂਡਮੈਂਟ ਨੂੰ ਪਾਸ ਕਰ ਦਿੱਤਾ ਹੈ। The House passed NDAA was a missed opportunity for US lawmakers to ensure that Indian military does not commit further human rights violation। ਕਿ ਇੱਕ ਓਪਰਚੁਨਿਟੀ ਸੀ, ਇੰਡੀਆ ਨੂੰ ਮੈਸੇਜ ਆਉਂਦਾ ਹੈ ਕਿ ਭਾਈ ਜਿਹੜਾ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਹੈ ਉਹਦੇ ਥੱਲੇ ਵੀ ਜ਼ੁਲਮ ਕਰ ਰਹੇ ਨੇ। ਫਿਰ ਇਹਨੇ ਕਿਹਾ ਇਸ ਆਰਟੀਕਲ 'ਚ ਕਿ ਕਿਵੇਂ ਨਾਗਾਲੈਂਡ 'ਚ ਪਿਛਲੇ ਸਾਲ 21 ਜਿਹੜੇ ਬੇਗੁਨਾਹ ਸਿਵਿਲੀਅਨ ਫੌਜ ਨੇ ਮਾਰੇ, ਪਰ ਉਹਨਾਂ ਨੇ ਕਿਹਾ ਵੀ ਕਾਂਗਰਸ ਨੇ ਤਾਂ ਅਪਰਚੁਨਿਟੀ ਮਿਸ ਕੀਤੀ। However, the Senate still has an opportunity to act। ਸੈਨੇਟ ਨੂੰ ਉਹਨੇ ਕਿਹਾ, ਫਿਰ ਉਹਨੇ ਸੈਨੇਟਰ ਕ੍ਰਿਸ ਵੈਨ ਹਾਲਨ ਨੂੰ ਕੋਟ ਕੀਤਾ ਕਿ ਜਦੋਂ ਉਹਨੇ ਇਹ ਕਿਹਾ ਸੀ ਕਿ ਸਟੇਟ ਡਿਪਾਰਟਮੈਂਟ ਨੂੰ ਉਹਨੇ ਲਿਖਿਆ, ਆਸ ਦਾ ਸਟੇਟ ਡਿਪਾਰਟਮੈਂਟ ਅਬਾਊਟ ਸੈਂਕਸ਼ਨਿੰਗ ਇੰਡੀਆ ਓਵਰ ਇਟਸ ਪਰਚੇਜ਼ ਆਫ ਰਸ਼ੀਅਨ ਵੈਪਨਸ, still it is unlikely that senators will condition aid to India this time around, given that many seem focused on India's role as a security partner against China। ਹੁਣ ਆਪ ਹੀ ਉਹਨੇ ਕਿਹਾ ਵੀ ਹੈ ਵੀ ਸੈਨੇਟ ਇਹਨੂੰ ਰੋਕੇ। ਉਹਨੇ ਕਿਹਾ ਵੀ ਇਸ ਦੀਆਂ ਕੋਈ ਪੋਸੀਬਿਲਿਟੀਜ਼ ਨਹੀਂ ਨੇ ਕਿ ਇਹ ਜਿਹੜਾ ਹੁਣ ਚਾਈਨਾ ਨੂੰ ਡੇਂਜਰ ਬਣਾ ਕੇ ਇੰਡੀਆ ਜਿਹੜਾ ਉਹਨੂੰ ਫ੍ਰੀ ਪਾਸ ਮਿਲਿਆ ਹੋਇਆ। ਪਰ ਉਹਨੇ ਨਾਲ ਦੀ ਨਾਲ ਕਿਹਾ ਦੇ ਮਸਟ ਰੀਅਲਾਈਜ਼ though that India's deteriorating human rights record makes it a less reliable partner। ਉਹਨੇ ਕਿਹਾ ਤੁਸੀਂ ਪਾਰਟਨਰ ਕਰ ਰਹੇ ਹੋ, ਪਰ ਜਿਹੜਾ ਉਹਦਾ ਹਿਊਮਨ ਰਾਈਟਸ ਰੈਕਰਡ ਹੈ, ਤੁਸੀਂ ਡੈਮੋਕ੍ਰੇਸੀ ਕਹਿ ਰਹੇ ਹੋ ਜੀ, ਦੁਨੀਆ ਦੀਆਂ ਡੈਮੋਕ੍ਰੇਸੀਜ਼ ਦੀ ਅਸੀਂ ਹਮਾਇਤ ਕਰਨੀ ਹੈ। ਇਹ ਡੈਮੋਕ੍ਰੇਸੀਜ਼ ਦੇ ਨਾਂ ਥੱਲੇ ਕਿਸ ਕਿਸਮ ਦੀ ਡੈਮੋਕ੍ਰੇਸੀ ਹੈ ਜਿੱਥੇ ਉਹਨਾਂ ਦੀ ਫੌਜ ਸਿਵਿਲੀਅਨਸ ਨੂੰ ਮਾਰ ਰਹੀ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਐਂਡ ਕੀਤਾ ਉਹਨੇ ਬੀਬੀ ਨੇ, ਕਾਂਗਰਸ ਐਪਰੋਪ੍ਰੀਏਸ਼ਨ ਪਾਵਰਸ ਆਰ ਪਰਹੈਪਸ its most powerful expression of US values। If the United States really believes in human rights and democracy, Congress will condition security aid to India। ਉਹਨੇ ਕਿਹਾ ਹੋਰ ਕਾਂਗਰਸ ਦੇ ਪੱਲੇ ਕੀ ਹੈ? ਕਾਂਗਰਸ ਹੀ ਇੱਕ ਜ਼ਾਹਿਰਾ ਆਵਾਜ਼ ਹੈ ਜਿਹੜੀ ਇਹ ਦੱਸਦੀ ਹੈ ਕਿ US ਦੀਆਂ ਵੈਲਿਊਜ਼ ਕੀ ਨੇ। ਤੇ ਜੇ ਅਮਰੀਕਾ ਹਿਊਮਨ ਰਾਈਟਸ ਔਰ ਡੈਮੋਕ੍ਰੇਸੀ 'ਚ ਬਿਲੀਵ ਕਰਦਾ ਹੈ ਤੇ ਫਿਰ ਅਮਰੀਕਨ ਕਾਂਗਰਸ ਨੂੰ
ਭਾਰਤ ਨੂੰ ਕੰਡੀਸ਼ਨ ਕਰਨਾ ਚਾਹੀਦਾ ਹੈ ਏਡ ਦੇ ਮਾਮਲੇ 'ਚ, ਔਰ ਦੂਸਰਾ ਤਾਂ ਕਿ ਭਾਰਤ ਦੀ ਫੌਜ ਜਿਹੜੀ ਹੈ ਉਹ ਸਿਵਿਲੀਅਨਸ ਦੇ ਉੱਤੇ ਜ਼ੁਲਮ ਨਾ ਕਰੇ ਜੋ ਕਰ ਰਹੀ ਹੈ। ਸੋ ਅਸੀਂ ਸਮਝਦੇ ਹਾਂ ਬੀਬੀ ਰੀਆ ਚਕਰਬੋਰਤੀ ਉਸ ਨੇ ਸੱਚਮੁੱਚ ਇਹ ਦੱਸਿਆ ਕਿ ਅਜੇ ਵੀ ਇਸ ਮੁਲਕ ਦੀ ਸਰਜ਼ਮੀਨ ਤੇ ਉੱਥੋਂ ਦੀ ਮਿੱਟੀ ਨਾਲ ਜੁੜੇ ਹੋਏ ਲੋਕ ਜਿਨ੍ਹਾਂ ਦੀ ਆਰਗੇਨਾਈਜੇਸ਼ਨ ਵੀ ਹਿੰਦੂਜ਼ ਫਾਰ ਹਿਊਮਨ ਰਾਈਟਸ ਹੈ, ਉਹ ਘੱਟੋ ਘੱਟ ਇਨਸਾਫ ਦੀ ਗੱਲ ਕਰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਨਾਮ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।